ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਤੇ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਸਰੋਤਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਅਪਡੇਟ ਪਾਕਿਸਤਾਨ 'ਚ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ परवीन मसूद ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਨੂੰ। ਜੀ ਬਹੁਤ ਧੰਨਵਾਦ ਤੁਹਾਡਾ ਪ੍ਰਵੀਨ ਜੀ, ਥੈਂਕ ਯੂ ਸੋ ਮਚ। ਸਾਡੇ ਸਭ ਸਤਿਕਾਰਯੋਗ ਸਰੋਤਿਆਂ ਨੂੰ, ਸਾਡੇ ਦਰਸ਼ਕਾਂ ਨੂੰ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ਼੍ਰੀ ਅਕਾਲ ਔਰ ਸਵਾਗਤ ਹੈ ਅਪਡੇਟ ਪਾਕਿਸਤਾਨ 'ਚ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਖਬਰਾਂ ਅਸੀਂ ਪੇਸ਼ ਕਰਨੇ ਆ। ਖਬਰ ਨੂੰ ਸਪਾਂਸਰ ਕਰਨਾ ਹੋਏ ਤੇ ਟੈਲੀਫੋਨ ਨੰਬਰ ਹੈ 408 272 5200 यानी 4082725200। ਜੀ ਮਸੂਦ ਵਧਨੇ ਪਹਿਲੀ ਖਬਰ ਹਲੇ ਹੜ ਬਾਰੇ ਕੀ ਅਪਡੇਟ ਹੈ? ਸੁਣਿਆ ਪੰਜਾਬ ਚ 1770 ਪਿੰਡ ਹੜ ਚ ਰੁੜ ਗਏ ਨੇ। ਜੀ ਦੁੱਖ ਦੇਣ ਵਾਲੀਆਂ ਤੇ ਇਹੀ ਖਬਰਾਂ ਨੇ ਜੀ ਕਿ ਸਰਕਾਰੀ ਪੱਧਰ ਤੇ ਇਹ ਮੰਨ ਲਿਆ ਗਿਆ ਹੈ ਕਿ ਚਨਾਹ, ਸਤਲੁਜ, ਰਾਵੀ ਇਹਦੇ ਵਿੱਚ ਹੜ ਆਉਣ ਦੇ ਨਾਲ ਲਹਿੰਦੇ ਪੰਜਾਬ ਦੇ 1770 ਪਿੰਡ ਨੇ ਜਿਹੜੇ ਉਹ ਰੁੜ ਗਏ ਨੇ। ਹਜੇ ਤੱਕ 28 ਮੌਤਾਂ ਦੀ ਸਰਕਾਰੀ ਪੱਧਰ ਤੇ ਤਸਦੀਕ ਕੀਤੀ ਜਾ ਰਹੀ ਹੈ। 28 ਮੌਤਾਂ ਇਸ ਕਰਕੇ ਕਿ 28 ਲਾਸ਼ਾਂ ਨੇ ਜਿਹੜੀਆਂ ਉਹ ਪਾਣੀ 'ਚ ਰੁੜਿਆ ਆਉਂਦੀਆਂ ਲੱਭੀਆਂ ਨੇ। ਇਸ ਤੋਂ ਅੱਡ ਕਿੰਨੀਆਂ ਮੌਤਾਂ ਨੇ ਹਜੇ ਤੱਕ ਤੇ ਰੁੜੇ ਲੋਕਾਂ ਦਾ ਹੀ ਨਹੀਂ ਪਤਾ ਲੱਗਣ ਡਿਆ। ਲੋਕ ਆਪਣਾ ਮਾਲ ਡੰਗਰ ਹੈ ਜਿਹੜਾ ਉਹਨੂੰ ਆਪ ਕਿੱਲਿਆਂ ਤੋਂ ਖੋਲ ਕੇ ਪਾਣੀ 'ਚ ਰੋੜ ਰਹੇ ਨੇ ਕਿ ਬੱਜੇ ਕਿਤੇ ਨਾ ਮਰ ਜਾਣ। ਬੜੇ ਹੌਸਲੇ ਵਾਲੀ ਇਹ ਗੱਲ ਹੁੰਦੀ ਹੈ। ਰੁੜ ਕੇ ਉਹ ਕਿੱਥੇ ਤੱਕ ਜਾਂਦੇ ਨੇ, ਬਚਦੇ ਨੇ ਨਹੀਂ ਬਚਦੇ। ਹਜੇ ਤੱਕ ਤੇ ਬੜੀਆਂ ਦੁੱਖ ਦੇਣ ਵਾਲੀਆਂ ਵੀਡੀਓਜ਼ ਨੇ ਜਿਹੜੀਆਂ ਉਹ ਵੀ ਸੋਸ਼ਲ ਮੀਡੀਆ ਤੇ ਵੇਖਣ ਨੂੰ ਲੱਭ ਰਹੀਆਂ ਨੇ। 14 ਲੱਖ ਤੋਂ ਵੱਧ ਲੋਕ ਨੇ ਜਿਹੜੇ ਉਹ ਇਸ ਹੜ੍ਹ ਦੇ ਰੋੜ ਦੇ ਨਾਲ ਆਪਣੇ ਘਰ-ਬਾਰ, ਕਾਰੋਬਾਰ, ਫਸਲਾਂ, ਡੰਗਰ, ਮਾਲ ਇਹਦੇ ਤੋਂ ਵਾਂਝੇ ਹੋਏ ਨੇ। ਨੁਕਸਾਨ ਉਹਨਾਂ ਨੇ ਚੁੱਕਿਆ ਹੈ ਔਰ ਹੁਣ ਕਹਿੰਦੇ ਨੇ ਕਿ ਬਹਾਲੀ ਵਾਸਤੇ ਤੇ ਟਾਈਮ ਲੱਗੇਗਾ ਹੀ ਲੱਗੇਗਾ। ਰੋੜ ਆ ਜਿਹੜਾ ਉਹ ਪਿੱਛੇ ਤੋਂ ਪਿੱਛੇ ਹੋਰ ਵੱਧ ਤੋਂ ਵੱਧ ਆਉਣ ਡਿਆ। 6 ਸਤੰਬਰ ਤੱਕ ਲਹਿੰਦੇ ਪੰਜਾਬ ਦੇ ਉੱਤੇ ਇਸੇ ਤਰ੍ਹਾਂ ਭਾਰਾ ਵਕਤ ਰਹੇਗਾ ਕਿਉਂਕਿ ਪਿੱਛੇ ਸੌਣ ਭਾਦਰੋਂ ਦੀਆਂ ਬਾਰਿਸ਼ਾਂ ਦਾ ਇੱਕ ਹੋਰ ਕਹਿ ਲਓ ਕਿ ਹੱਲਾ ਜਿਹੜਾ ਆਉਣ ਡਿਆ। ਤਾਜ਼ਾ ਖਬਰ ਇਹ ਹੈ ਕਿ ਜੇਹਲਮ ਦਰਿਆ ਦੇ ਵਿੱਚ ਵੀ ਭਾਰਤ ਵੱਲੋਂ ਪਾਣੀ ਛੱਡ ਦਿੱਤਾ ਗਿਆ ਜੀ। ਹੁਣ ਉਹ ਪੰਜਾਬ ਦਾ ਏਰੀਆ ਜਿਹੜਾ ਗੁਜਰਾਤ, ਵਜ਼ੀਰਾਬਾਦ, ਪਰਲੇ ਪਾਸੇ ਜੇਹਲਮ, ਮੰਡੀ ਬਹਾਉਦੀਨ ਇਹ ਵੀ ਹੁਣ ਖਤਰੇ ਦੇ ਵਿੱਚ ਹੈ। ਤੇ ਝੰਗ ਸ਼ਹਿਰ ਨੂੰ ਬਚਾਉਣ ਲਈ ਇਸ ਵੇਲੇ ਬਹੁਤ ਸਾਰੇ ਕਹਿੰਦੇ ਨੇ ਕਿ ਪੁਲ ਤੋੜ ਕੇ ਪਾਣੀ ਦਾ ਰੁਖ ਜਿਹੜਾ ਉਹ ਬਦਲਿਆ ਜਾ ਰਿਹਾ ਤਾਂ ਜੋ ਸ਼ਹਿਰੀ ਆਬਾਦੀ ਹੈ ਜਿਹੜੀ ਉਹ ਬਚ ਸਕੇ। ਲਾਹੌਰ ਸ਼ਹਿਰ ਬਾਰੇ ਕੱਲ ਅਸੀਂ ਦੱਸਣ ਦੇ ਸਾਂ, ਸ਼ਦਰੇ ਬਾਰੇ ਦੱਸਣ ਦੇ ਸਾਂ। ਲਾਹੌਰ ਸ਼ਹਿਰ ਦੇ ਵਿੱਚ ਜੀ ਅਲੀਮ ਡਾਰ ਹੋਣਾ ਦੀ ਜਿਹੜੀ ਸੁਸਾਇਟੀ ਹੈ ਪਾਰਕ ਵਿਊ, ਉਹਦੇ ਸਮੇਤ ਬਹੁਤ ਸਾਰੀਆਂ ਸੁਸਾਇਟੀਆਂ ਨੇ ਜਿਹੜੀਆਂ ਉਹਨਾਂ 'ਚ ਪਾਣੀ ਆ ਗਿਆ। 4-4 ਫੁੱਟ ਪਾਣੀ ਖਲੋਤਾ ਹੈ ਔਰ ਕਸ਼ਤੀਆਂ ਦੇ ਨਾਲ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ। ਤੇ ਇਹ ਭੈੜੀਆਂ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ, ਪਾਕਿਸਤਾਨੀ ਫੌਜ ਮੁਖੀ ਨੇ ਜਿਹੜੇ ਉਹ ਹੜ੍ਹ ਦੇ ਨਾਲ ਉਜੜੇ ਇਹਨਾਂ ਇਲਾਕਿਆਂ ਦੇ ਫੇਰੇ ਦੇ ਉੱਤੇ ਨੇ। ਕਰਤਾਰਪੁਰ ਸਾਹਿਬ ਗਏ, ਦਰਬਾਰ ਕਰਤਾਰਪੁਰ ਸਾਹਿਬ ਜਾ ਕੇ ਉਹਨਾਂ ਨੇ ਆਖਿਆ ਕਿ ਗੁਰੂ ਘਰ ਜਿਹੜਾ ਇਹਨੂੰ ਪਹਿਲੀ ਤਰਜੀਹ ਦੇ ਉੱਤੇ ਸਾਫ਼ ਕੀਤਾ ਜਾਏ, ਪਾਣੀ ਤੋਂ ਵਿਹਲਿਆਂ ਕੀਤਾ ਜਾਏ। ਮਰੀਮ ਨਵਾਜ਼ ਹੁਣ ਜਿਹੜੇ ਉਹਨਾਂ ਨੇ ਬਿਆਨ ਦਿੱਤਾ। ਪਰ ਗੱਲ ਇਹ ਹੈ ਕਿ ਰਾਵੀ 'ਚ ਪਾਣੀ ਮੁੱਕੇਗਾ ਤੇ ਇਸ ਪਾਸੇ ਰੋਡ ਮੁੱਕੇਗਾ ਨਾ। ਪਾਣੀ ਕੱਢ ਦਵੋਗੇ ਤੇ ਪਿੱਛੋਂ ਜਿਹੜਾ ਉਹ ਛੱਡਣ ਦੇ ਨੇ ਭਾਰਤ ਵਾਲੇ, ਉਹਦਾ ਕੀ ਕਰੋਗੇ? ਸੋ ਹਜੇ ਤੱਕ ਦੀਆਂ ਇਤਲਾਹਾਂ ਮੁਜਬ ਫਸਲਾਂ ਦਾ, ਘਰਾਂ ਦਾ, ਲੋਕਾਂ ਦਾ, ਮਾਲ ਡੰਗਰ ਦਾ ਨੁਕਸਾਨ ਹੈ ਜਿਹੜਾ ਉਹਦੀਆਂ ਖਬਰਾਂ ਸਾਹਮਣੇ ਆਈਆਂ ਔਰ ਹਜੇ ਇਹ ਨੁਕਸਾਨ ਹੈ ਜਿਹੜੇ ਠੱਲਣ 'ਚ ਨਹੀਂ ਆ ਰਿਹਾ। ਅਗਲੀ ਖਬਰ ਲਵਾਦਨੇ ਆ। ਤਾਲਿਬਾਨਾਂ ਨੇ ਪਾਕਿਸਤਾਨੀ ਐਮਬੈਸਡਰ ਨੂੰ ਸੱਦਿਆ ਹੈ ਤੇ ਕਿਹੜੀ ਵੱਡੀ ਗੱਲ ਹੈ ਜਨਾਬ? ਇਹ ਆਖਣਾ ਹੈ ਇਸਹਾਕ ਡਾਰ ਹੋਰਾਂ ਦਾ। ਜੀ ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਨੇ ਇਹ ਬਿਆਨ ਉਦੋਂ ਦਿੱਤਾ ਜਦੋਂ ਅਫਗਾਨਿਸਤਾਨ ਇਹ ਕਲੇਮ ਕਰ ਰਿਹਾ ਹੈ ਕਿ ਪਾਕਿਸਤਾਨ ਨੇ ਡਰੋਨ ਅਟੈਕ ਨੇ ਜਿਹੜੇ ਉਹ ਕੀਤੇ ਨੇ ਉਹਦੇ ਇਲਾਕੇ ਬਟਗਰਾਮ ਔਰ ਖੋਸ ਦੇ ਉੱਤੇ, ਬਗਰਾਮ ਤੇ ਖੋਸ ਦੇ ਉੱਤੇ। ਸੋ ਉਹ ਇਹਨਾਂ ਹਮਲਿਆਂ ਤੋਂ ਬਾਅਦ ਉਹਨਾਂ ਆਖਿਆ ਕਿ ਪਾਕਿਸਤਾਨ ਨੂੰ ਇਹਦਾ ਮੁੱਲ ਤਾਰਨਾ ਪਏਗਾ। ਪਾਕਿਸਤਾਨੀ ਐਮਬੈਸਡਰ ਨੂੰ ਵੀ ਤਲਬ ਕੀਤਾ। ਕੱਲ ਇਸਾਕ ਡਾਰ ਹੋਣੇ ਨੇ ਜਿਹੜੇ ਉਹਨਾਂ ਵੱਲੋਂ ਪਾਕਿਸਤਾਨੀ ਫਾਰਨ ਆਫਿਸ ਦੇ ਵਿੱਚ ਇੱਕ ਬੜੀ ਲੰਮੀ ਚੌੜੀ ਪ੍ਰੈਸ ਔਰ ਮੀਡੀਆ ਬਰੀਫਿੰਗ ਹੈ ਜਿਹੜੀ ਉਹਦਾ ਉਪਰਾਲਾ ਕੀਤਾ ਗਿਆ ਸੀ। ਉੱਥੇ ਜਦੋਂ ਸਵਾਲ ਪੁੱਛਿਆ ਗਿਆ ਕਿ ਜੀ ਉਹ ਅਫਗਾਨਿਸਤਾਨ ਨੇ ਪਾਕਿਸਤਾਨੀ ਐਮਬੈਸਡਰ ਨੂੰ ਤਲਬ ਕੀਤਾ ਤੇ ਉਹਨਾਂ ਆਖਿਆ ਜੀ ਕੋਈ ਵੱਡੀ ਗੱਲ ਨਹੀਂ, ਅਸੀਂ ਨਹੀਂ ਤਲਬ ਕਰਦੇ। ਐਮਬੈਸਡਰ ਨੂੰ ਤਲਬ ਕਰ ਲਿਆ ਤੇ ਕਿਹੜੀ ਕੋਈ ਵੱਡੀ ਗੱਲ ਆ? ਫਿਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਉਹ ਕਲੇਮ ਕਰਦੇ ਨੇ ਕਿ ਸਾਡੇ 3 ਸ਼ਹਿਰੀ ਨੇ ਜਿਹੜੇ ਉਹ ਮਾਰੇ ਗਏ ਨੇ, ਇਸਾਕ ਡਾਰ ਉਹਨਾਂ ਨੇ ਆਖਿਆ ਕਿ ਅਸੀਂ ਲਗਾਤਾਰ ਉਹਨਾਂ ਨੂੰ ਆਖਿਆ ਕਿ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਹਮਲੇ ਨੇ ਜਿਹੜੇ ਉਹ ਅਫਗਾਨਿਸਤਾਨ ਤੋਂ ਹੁੰਦੇ ਨੇ। ਇਹਨਾਂ ਦੇ ਕੈਂਪ ਨੇ ਜਿਹੜੇ ਅਫਗਾਨਿਸਤਾਨ 'ਚ ਨੇ, ਇਹਨਾਂ ਦੇ ਲੜਾਕੂ ਨੇ ਜਿਹੜੇ ਅਫਗਾਨਿਸਤਾਨ 'ਚ ਨੇ। ਇਹਨਾਂ ਨੂੰ ਨੱਥ ਪਾਓ, ਇਹਨਾਂ ਨੂੰ ਰੋਕੋ, ਇਹਨਾਂ ਨੂੰ ਡੱਕੋ। ਸਾਡੀ ਕਿਸੇ ਨੇ ਨਾ ਸੁਣੀ। ਹੁਣ ਫਿਰ ਜੇ ਸਾਡੀ ਨਹੀਂ ਸੁਣੀ ਜਾਏਗੀ ਤੇ ਫਿਰ ਅਸੀਂ ਤੇ ਕਾਰਵਾਈਆਂ ਕਰਾਂਗੇ। ਮਤਲਬ ਉਹਨਾਂ ਦਾ ਇਹ ਹੈ ਕਿ ਹਾਂ ਅਸੀਂ ਇਹ ਡਰੋਨ ਅਟੈਕ ਕੀਤਾ ਆ ਔਰ ਅਸੀਂ ਅੱਗੇ ਵੀ ਕਰਾਂਗੇ। ਉਹਨਾਂ ਆਖਿਆ ਅਫਗਾਨ ਜ਼ਿੰਮੇਦਾਰਾਂ ਦੇ ਨਾਲ ਜਦੋਂ ਗੱਲਬਾਤ ਹੋਈ ਉਹਨਾਂ ਨੇ ਆਖਿਆ ਕਿ ਜੀ ਸਾਡੇ ਵਿੱਚ ਜਿਹੜੇ ਜ਼ਿੰਮੇਦਾਰ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਚਾਹਤਵੰਦ ਨੇ, ਰੀਝਵੰਦ ਨੇ, ਉਹਨਾਂ ਦੇ ਹਮਦਰਦ ਨੇ, ਉਹਨਾਂ ਨੂੰ ਅਸੀਂ ਫਾਰਗ ਕਰ ਦਿੱਤਾ ਹੈ। ਸਾਨੂੰ ਤਫਸੀਲ ਨਹੀਂ ਦਿੱਤੀ ਗਈ ਪਰ ਪਾਕਿਸਤਾਨ 'ਚ ਜਦੋਂ ਅਫਗਾਨਿਸਤਾਨ ਵਾਲੇ ਪਾਸੇ ਹਮਲਾ ਹੋਏਗਾ ਔਰ ਸਾਨੂੰ ਪਤਾ ਲੱਗੇਗਾ ਕਿ ਅਫਗਾਨਿਸਤਾਨ 'ਚ ਫਲਾਣ ਟਿਕਾਣੇ ਤੋਂ ਹਮਲਾ ਹੋਇਆ ਤੇ ਪਾਕਿਸਤਾਨ ਆਪਣੀ ਸਰਹੱਦ ਦੀ ਰਾਖੀ ਵਾਸਤੇ, ਜੇ ਅਫਗਾਨਿਸਤਾਨ ਇਹ ਕਹਿ ਸਕਦਾ ਹੈ ਕਿ ਪਾਕਿਸਤਾਨ ਦਾ ਏਦਾਂ ਉਲੰਘਣਾ ਕਰਕੇ ਹਮਲਾ ਕਰਨਾ ਸਾਡੀ ਰੈੱਡ ਲਾਈਨ ਹੈ ਤੇ ਪਾਕਿਸਤਾਨ ਜਿਹੜਾ ਉਹ ਵੀ ਆਪਣੀ ਰਾਖੀ ਕਰਨੇ ਜਾਣਦਾ ਹੈ। ਅਸੀਂ ਫਿਰ ਉਹਨਾਂ ਟਿਕਾਣਿਆਂ ਨੂੰ ਆਪ ਨਿਸ਼ਾਨਾ ਬਣਾਵਾਂਗੇ। ਬਿਹਤਰ ਆ ਕਿ ਅਫਗਾਨਿਸਤਾਨ ਆਪ ਉਹਨਾਂ ਦੇ ਖਿਲਾਫ ਕਾਰਵਾਈ ਕਰੇ। ਸੋ ਇਹ ਉਹਨਾਂ ਦਾ ਬੜਾ ਸਿੱਧਾ ਪੱਧਰਾ ਮਿਣਿਆ ਤੁਲਿਆ ਜਵਾਬ ਆ। ਜੀ ਮਸੂਦ ਅਗਲੀ ਖਬਰ ਲਵਾਦ ਨੇ। ਜਮਾਤੇ ਇਸਲਾਮੀ ਦੇ ਮੁਸ਼ਤਾਕ ਅਹਿਮਦ ਖਾਨ ਜਿਹੜੇ ਕਿ ਉਹਨਾਂ ਦੇ ਸੈਨੇਟਰ ਵੀ ਨੇ, ਰਹਿ ਚੁੱਕੇ ਨੇ, ਜੀ ਜੀ ਸੁਣੇ ਉਹ ਗਾਜ਼ਾ ਜਾ ਰਹੇ ਨੇ।
ਜੀ ਗਾਜ਼ਾ ਬਾਰੇ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ ਕਿ ਸਮੂਦ ਫਲੋਟੇਲਾ ਹੈ ਜਿਹੜਾ ਫਲੋਟੇਲਾ ਇਹਦੇ 'ਚ ਉਹ ਜਾ ਰਹੇ ਨੇ। ਇਹਦੇ ਵਿੱਚ ਸਿਰਫ ਉਹ ਹੀ ਨਹੀਂ ਕਿ ਦੁਨੀਆ ਦੇ ਬਹੁਤ ਸਾਰੇ ਮੁਲਕ ਨੇ ਜਿਹੜੇ ਉਹ ਫਲਸਤੀਨ ਗਾਜ਼ਾ ਦਾ ਜਿਹੜਾ ਘੇਰੇਬੰਦੀ ਵਾਲਾ ਇਲਾਕਾ ਇਸਰਾਈਲ ਵੱਲੋਂ ਉਹਦੇ ਤੱਕ ਅਮਦਾਦ ਇਨਸਾਨੀ ਇਮਦਾਦ ਖੁਰਾਕ ਆ ਜਿਹੜੀ ਉਹ ਪੜਾਉਣ ਵਾਸਤੇ ਨਿਕਲ ਰਹੇ ਨੇ। ਇਹ ਨਿੱਕੀਆਂ ਕਸ਼ਤੀਆਂ ਦੇ ਕਾਫਲੇ ਨੇ ਜਿਨ੍ਹਾਂ ਦੇ ਵਿੱਚ ਬਕਾਇਦਾ ਇੱਕ ਇੰਟਰਨੈਸ਼ਨਲ ਵੈਬਸਾਈਟ ਔਰ ਇੰਸਟਾਗ੍ਰਾਮ ਪੋਸਟ ਆ ਜਿਹੜੀ ਉਹਦੇ ਤੋਂ ਪਤਾ ਲੱਗਦਾ ਆ ਕਿ ਇਹਦੇ ਵਿੱਚ ਸਵੀਡਿਸ਼ ਜਿਹੜੇ ਇਨਸਾਨੀ ਹੱਕਾਂ ਇਨਸਾਨੀ ਪੱਧਰ ਲਈ ਕੰਮ ਕਰਨ ਵਾਲੇ ਲੋਕ ਨੇ ਉਹ ਮੌਜੂਦ ਨੇ। ਇਸ ਤੋਂ ਅੱਡ 44 ਮੁਲਕਾਂ ਦੇ ਲੋਕ ਨੇ ਜਿਹੜੇ ਜਿਨ੍ਹਾਂ ਚੋਂ ਪਾਕਿਸਤਾਨੀ ਸੈਨੇਟਰ ਮੁਸ਼ਤਾਕ ਅਹਿਮਦ ਨੇ ਉਹ ਵੀ ਨੇ। ਇਹ ਜਾ ਰਹੇ ਨੇ ਔਰ ਉਹਨਾਂ ਦਾ ਆਖਣਾ ਹੈ ਕਿ ਫਲੋਟੇਲਾ ਆ ਜਿਹੜਾ ਜੇ ਤੇ ਇਹ ਪੜ ਗਿਆ ਤੇ ਅਸੀਂ ਉੱਥੇ ਜੋ ਕੁਝ ਇਸਰਾਈਲ ਵੱਲੋਂ ਕੀਤਾ ਜਾ ਰਿਹਾ ਔਰ ਉਹਦੀ ਓਰੀਜਨਲ ਪਿਕਚਰ ਬਾਹਰ ਨਹੀਂ ਆ ਰਹੀ ਉਹਦੇ ਬਾਰੇ ਦੁਨੀਆ ਨੂੰ ਦੱਸ ਪਾਵਾਂਗੇ। ਦੂਜੇ ਉੱਥੇ ਇਨਸਾਨੀ ਇਮਦਾਦ ਪੜਾਵਾਂਗੇ ਔਰ ਤੀਸਰਾ ਹੱਲ ਇਹ ਹੈ ਕਿ ਸ਼ਾਇਦ ਸਾਨੂੰ ਸਾਰਿਆਂ ਨੂੰ ਮਾਰ ਦਿੱਤਾ ਜਾਏ ਜਾਂ ਨਹੀਂ ਮਾਰ ਦਿੱਤਾ ਜਾਏ। ਇਸ ਤੋਂ ਪਹਿਲਾਂ ਜਿਹੜਾ ਇਸਰਾਈਲ ਵੱਲੋਂ ਸਭ ਕੁਝ ਫੜ ਕੇ ਗ੍ਰਿਫਤਾਰੀਆਂ ਵੱਲੋਂ ਇਹ ਮਾਮਲੇ ਜਿਹੜੇ ਸਾਹਮਣੇ ਆਉਣ ਦੇ ਉਦੋਂ ਜਦੋਂ ਇਹ ਰੌਲਾ ਪੈ ਰਿਹਾ ਹੈ ਅਮਰੀਕਾ ਨੇ UNO ਦੇ ਇਕੱਠ 'ਚ ਸਾਂਝ ਪਾਉਣ ਵਾਸਤੇ ਫਲਸਤੀਨੀ ਜ਼ਿੰਮੇਦਾਰ ਨੇ ਜਿਹੜੇ ਉਹਨਾਂ ਨੂੰ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ ਹੈ। ਹੁਣ ਫਲਸਤੀਨੀ ਜ਼ਿੰਮੇਦਾਰ ਕਹਿੰਦੇ ਨੇ ਕਿ ਇਹ ਗੱਲ ਸਾਡੀ ਤੇ ਸਮਝ 'ਚ ਨਹੀਂ ਆਉਣ ਡਈ। ਉਧਰੋਂ ਇਨਸਾਨੀ ਇਮਦਾਦ ਡੱਕੀ ਹੈ ਖੁਰਾਕ ਡੱਕੀ ਹੈ ਖਾਣ ਪੀਣ ਨੂੰ ਕੋਈ ਸ਼ੈ ਨਹੀਂ ਲੱਭਣ ਦੀ ਦਵਾਈਆਂ ਨੇ ਜਿਹੜੀਆਂ ਉਹ ਡੱਕੀਆਂ ਹੋਈਆਂ ਨੇ। ਹਾਲਾਤ ਨੇ ਜਿਹੜੇ ਵਾਵਾ ਗੰਭੀਰ ਬਣ ਗਏ ਨੇ ਤੇ ਨਾਲ ਹੁਣ ਜਦੋਂ ਦੀਆਂ ਉੱਥੋਂ 2 ਯਰਗਮਾਲੀ ਜਿਨ੍ਹਾਂ ਨੂੰ ਹਮਲਾ ਕਰਕੇ ਹਮਾਸ ਨੇ ਫੜਿਆ ਸੀ ਉਹਨਾਂ ਦੀਆਂ ਲਾਸ਼ਾਂ ਲੱਭ ਗਈਆਂ। ਇਹਨਾਂ ਲਾਸ਼ਾਂ ਦੇ ਲੱਭਣ ਤੋਂ ਬਾਅਦ ਗਾਜ਼ਾ ਆ ਜਿਹੜਾ ਉਹਨੂੰ ਇਸਰਾਈਲ ਨੇ ਪੂਰੇ ਦਾ ਪੂਰਾ ਜੰਗੀ ਟਿਕਾਣਾ ਜਿਹੜਾ ਜਾਂ ਜੰਗੀ ਏਰੀਆ ਜਿਹੜਾ ਉਹ ਡਿਕਲੇਅਰ ਕਰ ਦਿੱਤਾ ਆ। ਹਾਂ ਖੁਰਾਕ ਅਪਣਾਉਣ ਵਾਸਤੇ ਦੁਨੀਆ ਦੇ ਅੱਡੋ ਅੱਡ ਮੁਲਕ ਕੋਸ਼ਿਸ਼ਾਂ ਕਰਨ ਦੇ ਨੇ। ਉਹਨਾਂ ਦੇ ਵਿੱਚ ਪਾਕਿਸਤਾਨ ਤੋਂ ਜਿਹੜੇ ਉਹ ਜਿਹਨੂੰ ਕਹਿੰਦੇ ਐਕਸ ਸੈਨੇਟਰ ਜਾਂ ਫਾਰਮਰ ਸੈਨੇਟਰ ਨੇ ਜਿਹੜੇ ਜਮਾਤ ਇਸਲਾਮੀ ਦੇ ਮੁਸ਼ਤਾਕ ਅਹਿਮਦ ਹੋਣੇ ਉਹ ਵੀ ਇਹਦਾ ਹਿੱਸਾ ਨੇ। ਜੀ ਮਸੂਦ ਅਗਲੀ ਖਬਰ ਲਿਆਉਂਦੇ ਆ। ਭਾਰਤ ਨੇ ਇਲਜ਼ਾਮ ਲਾਇਆ ਹੈ ਕਿ ਜੀ ਮਈ 'ਚ ਹੋਣ ਵਾਲੀ ਲੜਾਈ 'ਚ ਪਾਕਿਸਤਾਨ ਆਪਣੀ ਨੇਵੀ ਨੂੰ ਬਚਾਉਣ ਵਾਸਤੇ ਇਰਾਨੀ ਸਰਹੱਦ ਦੇ ਲਾਗੇ ਲੈ ਗਿਆ ਸੀ ਤਾਂ ਕਿ ਅਸੀਂ ਉਹਦਾ ਨੁਕਸਾਨ ਨਾ ਕਰ ਸਕੀਏ। ਜੀ ਇਹ ਦਾਵਾ ਭਾਰਤੀ ਬਿਲਕੁਲ ਹੈ ਸੀਗਾ ਔਰ ਮਈ ਦੀ ਲੜਾਈ ਜਿਹੜੀ ਦੋਵੇਂ ਮੁਲਕਾਂ ਵਿਚਕਾਰ 4 ਦਿਨ ਚੱਲਦੀ ਰਹੀ ਜਿਹੜੀ ਫਿਰ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਰਖਵਾਈ ਉਹਦੇ ਬਾਰੇ ਉਹਨਾਂ ਦਾ ਆਖਣਾ ਹੈ ਕਿ ਭਾਰਤ ਦੇ ਕੋਲੋਂ ਆਪਣੀ ਨੇਵੀ ਨੂੰ ਬਚਾਉਣ ਲਈ ਕਿ ਸਾਡੀ ਨੇਵੀ ਦਾ ਨੁਕਸਾਨ ਨਾ ਹੋਵੇ ਪਾਕਿਸਤਾਨ ਕਰਾਚੀ ਤੋਂ ਗਵਾਦਰ ਔਰ ਗਵਾਦਰ ਤੋਂ ਪਰਾਂ ਇਰਾਨੀ ਇਲਾਕੇ ਨੇ ਜਿਹੜੇ ਇਰਾਨੀ ਸਰਹੱਦ ਦੀ ਇਲਾਕੇ ਯਾਨੀ ਜਿੱਥੋਂ ਇਰਾਨੀ ਸਰਹੱਦ ਸਮੁੰਦਰੀ ਨੇੜੇ ਪੈਂਦੀ ਹੈ ਉੱਥੇ ਲੈ ਗਿਆ ਸੀਗਾ ਤਾਂ ਜੇ ਸਾਡੇ ਹਮਲਿਆਂ ਤੋਂ ਬਚ ਸਕੇ। ਪਾਕਿਸਤਾਨ ਨੇ ਪਹਿਲਾਂ ਹੀ ਇਸ ਗੱਲ ਦਾ ਇਨਕਾਰ ਕੀਤਾ ਸੀਗਾ ਦੋ ਟੋਕ ਕੀਤਾ ਸੀਗਾ। ਉਹਨਾਂ ਆਖਿਆ ਕਿ ਸਾਡੀ ਤਾਂ ਨੇਵੀ ਦੀ ਰੀਝ ਹੀ ਰਹਿ ਗਈ ਕਿ ਇਸ ਲੜਾਈ 'ਚ ਉਹ ਵੀ ਯੋਗਦਾਨ ਪਾ ਸਕਣ। ਤੇ ਇਸ ਮਾਮਲੇ ਦੇ ਉੱਤੇ ਹੁਣ ਬਕਾਇਦਾ ਤੌਰ ਤੇ ਜਿਹੜੀ ਖਬਰ ਸਾਹਮਣੇ ਆਈ ਹੈ ਉਹਦੇ ਵਿੱਚ ਖਬਰਾਂ ਦੀ ਜਾਂਚ ਕਰਨ ਵਾਲੀਆਂ ਬਹੁਤ ਸਾਰੀਆਂ ਏਜੰਸੀਆਂ ਨੇ ਜਿਨ੍ਹਾਂ ਵਿੱਚ ਫੇਕ ਨਿਊਜ਼ ਵਾਚਡੌਗ ਹੈ ਜਿਹੜੀ ਇਸ ਤਰ੍ਹਾਂ FNW ਇਹਨਾਂ ਦਾ ਆਖਣਾ ਹੈ ਕਿ ਜੀ ਭਾਰਤ ਇਸ ਬਾਰੇ ਨਾ ਤੇ ਕੋਈ ਰਡਾਰ ਰਿਕਾਰਡ ਹੈ ਜਿਹੜਾ ਉਹ ਦੇ ਸਕਿਆ ਨਾ ਕੋਈ ਸਫਾਰਤੀ ਜਿਹੜਾ ਹੈ ਉਹ ਸਬੂਤ ਦੇ ਸਕਿਆ ਨਾ ਸੈਟੇਲਾਈਟ ਪ੍ਰੂਫ ਹੈ ਜਿਹੜਾ ਉਹ ਦੇ ਸਕਿਆ ਜਿਹਦੇ ਤੋਂ ਇਹ ਸਾਬਤ ਕਰ ਸਕੇ ਕਿ ਪਾਕਿਸਤਾਨੀ ਨੇਵੀ ਦੇ ਬੇੜੇ ਜੰਗੀ ਸ਼ਿਪਸ ਨੇ ਜਿਹੜੇ ਜਾਂ ਪਾਕਿਸਤਾਨ ਨੇਵੀ ਜਿਹੜੀ ਵੀ ਹੈ ਸੀਗੇ ਉਹਨਾਂ ਦੇ ਜੋ ਉਸ ਵੇਲੇ ਇਕਵਿਪਡ ਫੋਰਸ ਸੀਗੀ ਜਿਹੜੀ ਉਹਨਾਂ ਨੇ ਲੜਨ ਦੇ ਤਾਂ ਮੂਵ ਕੀਤਾ ਜਾਂ ਪਿਛਾਂ ਹੋ ਗਏ। ਉਹਨਾਂ ਆਖਿਆ ਐਸਾ ਕੋਈ ਪ੍ਰੂਫ ਹੈ ਜਿਹੜਾ ਉਹ ਨਹੀਂ ਦੇ ਸਕੇ। ਪਾਕਿਸਤਾਨ ਵੱਲੋਂ ਤੇ ਪਹਿਲਾਂ ਸਫਾਰਤੀ ਪੱਧਰ ਦੇ ਉੱਤੇ ਪਾਕਿਸਤਾਨੀ ਫਾਰਨ ਆਫਿਸ ਰਾਹੀਂ ਇਹਦਾ ਇਨਕਾਰ ਕੀਤਾ ਗਿਆ। ਹੁਣ ਫੇਕ ਨਿਊਜ਼ ਵਾਚਡੌਗ ਹੈ ਜਿਹੜੀ ਉਹਨੇ ਵੀ ਇਹ ਕਹਿਤਾ ਕਿ ਇਹ ਭਾਰਤ ਵੱਲੋਂ ਸਿਰਫ ਇੱਕ ਗਿੱਦੜ ਪੱਕੀ ਹੈ ਇੱਕ ਦਾਵਾ ਹੈ ਜਿਹਦਾ ਕੋਈ ਪ੍ਰੂਫ ਹੈ ਜਿਹੜਾ ਉਹ ਭਾਰਤ ਸਾਬਤ ਨਹੀਂ ਕਰ ਸਕਿਆ। ਔਰ ਇਸ ਖਬਰ ਨੂੰ ਇਸ ਗੱਲ ਨੂੰ ਇੰਡੀਪੈਂਡੈਂਟ ਨਿਊਜ਼ ਏਜੰਸੀ ਹੈ ਜਿਹੜੀ ਬਰਤਾਨੀਆ ਦੀ ਉਹ ਫਰੇਮ ਕਰ ਰਹੀ ਹੈ ਉਹ ਇਹ ਖਬਰ ਦੇ ਰਹੀ ਹੈ ਜਿਹੜੀ ਅਸੀਂ ਤੁਹਾਨੂੰ ਦੱਸ ਰਹੇ ਹਾਂ। ਜੀ ਅਗਲੀ ਖਬਰ ਲੈ ਬਾਤ ਨੇ ਮਸੂਦ ਸੁਣਿਆ ਹੈ ਇਸ ਸਾਲ ਦਸੰਬਰ ਮਹੀਨੇ 'ਚ ਪਾਕਿਸਤਾਨ 'ਚ 5G ਇੰਟਰਨੈਟ ਸ਼ੁਰੂ ਕੀਤਾ ਜਾ ਰਿਹਾ ਹੈ। ਜੇ ਖਬਰਾਂ ਤੇ ਤੁਹਾਨੂੰ ਅਗਰ ਯਾਦ ਹੋਵੇ ਤੇ ਡੋਨਲਡ ਟਰੰਪ ਹੋਣਾ ਦੇ ਆਉਣ ਤੋਂ ਬਾਅਦ ਐਲਨ ਮਸਕ ਹੋਣੇ ਨੇ ਜਿਹੜੇ ਉਹਨਾਂ ਦੀ ਕੰਪਨੀ ਸਟਾਰਲਿੰਕ ਹੈ ਜਿਹੜੀ ਉਹਨੂੰ ਵੀ ਪਾਕਿਸਤਾਨ 'ਚ ਲਾਇਸੈਂਸ ਲੱਭ ਗਿਆ ਸੀਗਾ। ਪਰ ਹੁਣ ਜਿਹੜੀ ਟੈਕਨੋਲੋਜੀ ਔਰ ਇਨਫੋਰਮੇਸ਼ਨ ਦੀ ਫੈਡਰਲ ਮਿਨਿਸਟਰ ਨੇ ਸ਼ਿਜ਼ਾ ਫਾਤਮਾ ਖਾਜਾ ਹੋਣੇ ਉਹਨਾਂ ਦਾ ਇਹ ਆਖਣਾ ਹੈ ਕਿ ਜੀ ਇਹ ਕੰਮ ਅਸੀਂ ਉਮੀਦ ਤੇ ਹੈ ਕਿ ਇਸ ਸਾਲ ਦਸੰਬਰ 2025 ਤੱਕ ਕਰ ਲਾਂਗੇ। ਸਾਡੀ ਤੇ ਇਹ ਆਸ ਸੀ ਕਿ ਪਹਿਲਾਂ ਹੋ ਜਾਵੇ ਇਹ ਕੰਮ ਪਰ ਇਹਦੇ ਵਿੱਚ ਜਿਹੜੀ ਅਸਲ ਰੁਕਾਵਟ ਆ ਉਹ ਅਦਾਲਤੀ ਫੈਸਲੇ ਨੇ। ਇਸ ਵੇਲੇ ਪਾਕਿਸਤਾਨ ਦੀ ਸਰਕਾਰੀ ਜਿਹੜੀ ਟੈਲੀਕਮਿਊਨੀਕੇਸ਼ਨ ਕੰਪਨੀਆਂ ਨੇ PTCL ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ ਔਰ ਟੈਲੀਨਾਰ ਇਹ ਦੋ ਕੰਪਨੀਆਂ ਦੇ ਸਿੱਧੇ ਨੇ ਜਿਹੜੇ ਉਹ ਅਦਾਲਤ 'ਚ ਨੇ। ਸਪੈਕਟਰਮ ਹੈ ਜਿਹੜਾ ਉਹ ਇਹ ਵੇਚਣਾ ਚਾਹੁੰਦੇ ਨੇ। IoT ਹੈ ਜਿਹੜਾ ਉਹਦੇ ਮਾਮਲੇ ਦੇ ਉੱਤੇ ਇਹ ਸਾਰੇ ਮਾਮਲੇ ਨੇ ਜਿਹੜੇ ਇਹ ਆਧਾਰਿਤ ਨੇ। ਸਿਰਫ ਐਲਨ ਮਸਕ ਹੋਣਾ ਹੀ ਨਹੀਂ ਜੀ ਬਾਕਾਇਦਾ ਚਾਈਨਾ ਰੂਸ ਬਹੁਤ ਸਾਰੀਆਂ ਹੋਰ ਕੰਪਨੀਆਂ ਜਿਹੜੀਆਂ ਰਜਿਸਟ੍ਰੇਸ਼ਨ ਪਾਕਿਸਤਾਨ 'ਚ ਕਰਾ ਰਹੀਆਂ ਕਿ ਜੀ ਅਸੀਂ ਸੈਟੇਲਾਈਟ ਇੰਟਰਨੈਟ ਜਿਹੜਾ ਉਹ ਦੇਣੇ ਆ। ਐਲਨ ਮਸਕ ਹੋਣਾ ਦੀ ਜਿਹੜੀ ਕੰਪਨੀ ਸਟਾਰਲਿੰਕ ਆ ਉਹਦੇ ਅੱਗੇ ਜਿਹੜੀ ਕਹਿ ਲਵੋ ਕਿ ਬੇਸ ਕੰਪਨੀ ਹੈ ਉਹਨੇ ਪਾਕਿਸਤਾਨ 'ਚ NOC ਲੈ ਲਿਆ। ਸੋ ਰੀਜਨ ਤੇ ਇਹੋ ਹੀ ਹੈ ਪਾਕਿਸਤਾਨੀ ਸਰਕਾਰ ਕੇ 5G ਹੈ ਜਿਹੜੀ ਉਹ ਲਾਂਚ ਕਰ ਦਿੱਤੀ ਜਾਏ। ਇਹ ਆਖਿਆ ਗਿਆ ਕਿ ਸ਼ੁਰੂ ਦੇ ਵਿੱਚ ਇਹਦਾ ਜਿਹੜਾ ਸਪੈਕਟਰਮ ਆ ਉਹ 274 ਮੈਗਾਹਰਟਜ਼ ਹੋਏਗਾ ਪਰ 5G ਤੋਂ ਬਾਅਦ ਜਦੋਂ ਇਹ ਸ਼ੁਰੂਆਤ ਹੋ ਜਾਣੀ ਹੈ ਤੇ ਇਹ ਇਕੱਠਾ ਵੱਧ ਕੇ 550
ਮੈਗਾਹਰਟਜ਼ ਤੱਕ ਕੱਪੜ ਜਾਏਗਾ ਔਰ ਅਸੀਂ ਬਾਕੀ ਮਾਮਲੇ ਨੇ ਜਿਹੜੇ ਉਹਨਾਂ ਨੂੰ ਵੀ ਅੱਗੇ ਤੋਰਨ ਦੇ, ਜਦਕਿ ਟੈਲੀਕਮਿਊਨੀਕੇਸ਼ਨ ਕੰਪਨੀਆਂ ਨੂੰ ਪਾਕਿਸਤਾਨੀ ਸਰਕਾਰ ਨਾਲ ਬੜਾ ਗਿਲਾ ਸ਼ਿਕਵਾ ਹੈ। ਉਹਨਾਂ ਆਖਿਆ ਜੀ ਪਿਛਲੇ 5 ਸਾਲਾਂ 'ਚ ਇਹਨਾਂ ਨੇ ਟੈਲੀਕਮਿਊਨੀਕੇਸ਼ਨ ਸੈਕਟਰ ਤੋਂ ਕਮਾਇਆ ਹੀ ਹੈ, ਬਣਾਇਆ ਹੀ ਹੈ, 1 ਰੁਪਈਆ ਜਿਹੜਾ ਉਹ ਖਰਚ ਨਹੀਂ ਕੀਤਾ ਇਨਫਰਾਸਟ੍ਰਕਚਰ ਦੇ ਉੱਤੇ। ਇਨਫਰਾਸਟ੍ਰਕਚਰ ਵੀ ਕੰਪਨੀਆਂ ਨੇ ਆਪ ਹੀ ਇਹ ਕਰਨਾ, ਸਭ ਕੁਝ ਕਰਨਾ, ਸੋ ਉਹਨਾਂ ਦੇ ਗਿਲੇ ਸ਼ਿਕਵੇ ਉੱਥੇ ਮੌਜੂਦ ਨੇ। ਹੁਣ ਇਨਫਰਾਸਟ੍ਰਕਚਰ ਤੇ ਕੀ ਕੰਮ ਕੀਤਾ? 5G ਟੈਕਨੋਲੋਜੀ ਤੁਸੀਂ ਕੋਈ ਸ਼ਹਿਰਾਂ 'ਚ ਲਾਂਚ ਕਰਕੇ ਕੋਲੋ ਜੀ ਪਾਕਿਸਤਾਨ 'ਚ 5G ਇੰਟਰਨੈਟ ਆ ਗਿਆ, ਤੇ ਇਹ ਕੋਈ ਗੱਲ ਨਹੀਂ ਕੀ ਹੈ। 5G ਹੈ ਜਿਹੜਾ ਉਹਦੇ 'ਚ ਅੱਗੇ ਆਪਟੀਕਲ ਫਾਈਬਰਸ ਦਾ ਜਿਹੜਾ ਪੂਰਾ ਨੈਟਵਰਕ ਹੈ, ਪੁਰਾਣੇ ਸਟਰਕਚਰ ਦੀ ਰਿਪਲੇਸਮੈਂਟ ਹੈ, ਇਹ ਮਸਲੇ ਮਸਾਇਲ ਨੇ ਜਿਹੜੇ ਮੌਜੂਦ ਨੇ। ਪਰ ਉਹਨਾਂ ਨੇ ਮੁਖਤਸਰ ਸ਼ਿਜ਼ਾ ਫਾਤਮਾ ਖਾਜਾ ਉਹਨਾਂ ਨੇ ਆਖਿਆ ਕਿ ਅਦਾਲਤੀ ਕਾਰਵਾਈਆਂ ਜਿਹੜੀਆਂ ਉਹ ਰੁਕਾਵਟ ਨਹੀਂ ਤੇ ਜੀ ਅਸੀਂ ਤੇ ਹੁਣ ਨੂੰ ਲਾਂਚ ਕਰ ਵੀ ਦੇਣਾ ਸੀ, ਲਾਂਚ ਕਰ ਦੇਣਾ ਸੀ, ਪਰ ਜੇ 4G ਚੰਗੀ ਤਰ੍ਹਾਂ ਨਹੀਂ ਚੱਲਦਾ ਪਿਆ ਤੇ 5G ਇਹ ਲੋਕਾਂ ਦੇ ਸ਼ਿਕਵੇ ਨੇ, ਇਹ ਲੋਕਾਂ ਦੇ ਸ਼ਿਕਵੇ ਨੇ। ਤੇ ਮਸੂਦ ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਇਜਾਜ਼ਤ ਲੈਣੀ ਹੈਗੀ, ਪਰ ਉਸ ਤੋਂ ਪਹਿਲੇ ਉਹੀ ਗੱਲ ਕਿ ਪੰਜਾਬੀ ਰੇਡੀਓ ਯੂਐਸਏ ਦੇ YouTube, Instagram, Facebook, TikTok ਇਹ ਸਾਡੇ ਡਿਜੀਟਲ ਪਲੇਟਫਾਰਮਸ ਨੇ ਔਰ ਜੀ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਵੀ ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਬ੍ਰਾਡਕਾਸਟ ਕੀਤੀਆਂ ਜਾਂਦੀਆਂ, ਪੇਸ਼ ਕੀਤੀਆਂ ਜਾਂਦੀਆਂ। ਇਹਨਾਂ ਖਬਰਾਂ ਨੂੰ ਵੇਖਣ ਵਾਸਤੇ ਸਾਡੇ ਇਹਨਾਂ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚ ਸਕਣ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ, ਨੰਬਰ ਹੈ ਜੀ 408 272 5200 4082725200। ਤੇ ਲੋ ਹੁਣ ਸਾਨੂੰ ਦਿਓ ਇਜਾਜ਼ਤ, ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।